ਅੱਜ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਹਾਂ, ਉਹਨਾਂ ਲੋਕਾਂ ਦੀ ਕਿਰਦਾਰਕੁਸ਼ੀ ਕਰਦੇ ਹਾਂ ਜਿਹੜੇ ਲੋਕ ਕੌਮ ਲਈ ਕੁਝ ਕਰਨਾ ਚਾਹੁੰਦੇ ਆ। ਅੱਜ ਜੇ ਸਾਡੇ ਤੋਂ ਵੱਖਰੇ ਵਿਚਾਰ ਵਾਲਾ ਕੋਈ ਬੰਦਾ ਸਾਡੇ ਨਾਲ ਕੋਈ ਗੱਲਬਾਤ ਕਰਦਾ ਤੇ ਅਸੀਂ ਉਹਨੂੰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਰੱਦ ਕਰ ਦਿੰਦੇ ਹਾਂ ਕਿ ਨਹੀਂ ਤੇਰੀ ਗੱਲ ਗਲਤ ਹੈ। ਸਾਡੇ ਜਿਹੜੇ ਪਹਿਲੇ ਪਾਤਸ਼ਾਹ ਸੀਗੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਦੁਨੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਥੌਟ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਦੁਨੀਆ ਦੇ ਵਿੱਚ ਉਸ ਟਾਈਮ ਬਾਬਰ ਨੂੰ ਜਾਬਰ ਕਿਹਾ ਸੀ, ਜਿਸ ਟਾਈਮ ਬਾਬਰ ਦੇ ਮੂਹਰੇ ਖੜ੍ਹਨ ਦੀ ਵੀ ਕਿਸੇ 'ਚ ਜ਼ਰੂਰਤ ਨਹੀਂ ਸੀ। ਉਹਨਾਂ ਨੇ ਉਸ ਟਾਈਮ ਔਰਤ ਜਾਤੀ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਜਦੋਂ ਔਰਤ ਨਾਲ ਬਹੁਤ ਮਾੜਾ ਵਿਵਹਾਰ ਹੋ ਰਿਹਾ ਸੀ। ਉਹ ਕੁਝ ਬੰਦਿਆਂ ਦਾ ਗਰੁੱਪ ਆ, ਕੋਈ ਵੀ, ਚਾਹੇ ਮੇਰਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ, ABCD ਕਿਸੇ ਦਾ, ਉਹ ਗਰੁੱਪ ਦੂਜੇ ਗਰੁੱਪ ਦੀ ਹੋਂਦ ਤੋਂ ਵੀ ਇਨਕਾਰੀ ਹੈ ਕਿ ਹੈ ਕਿਉਂ, ਜਦ ਕਿ ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਸਿੱਧਾਂ ਦੇ ਨਾਲ ਗੋਸ਼ਟੀਆਂ ਕੀਤੀਆਂ, ਉਹਨਾਂ ਨੇ ਸਿੱਧਾਂ ਪੀਰਾਂ ਫਕੀਰਾਂ ਦੇ ਨਾਲ ਗੋਸ਼ਟੀਆਂ ਕੀਤੀਆਂ, ਦੁਨੀਆ ਦੇ ਹਰ ਥੌਟ, ਦੁਨੀਆ ਦੇ ਹਰ ਥਾਂ ਦੀ ਵਿਜ਼ਿਟ ਕੀਤੀ ਉਹਨਾਂ ਨੇ। ਕਿਸ ਲਈ? ਉਹਨਾਂ ਨੇ ਸੰਵਾਦ ਰਚਾਇਆ। ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਮੈਂ ਗੋਸ਼ਟੀ ਨਹੀਂ ਕਰੂੰਗਾ, ਜੇਕਰ ਮੈਂ ਸੰਵਾਦ ਨਹੀਂ ਕਰੂੰਗਾ, ਜੇਕਰ ਮੈਂ ਚਰਚਾ ਨਹੀਂ ਕਰੂੰਗਾ ਤਾਂ ਇਹ ਲੋਕ ਜਿਹੜੇ ਅੰਧਕਾਰ ਦੇ ਵਿੱਚ ਫਸੇ ਹੋਏ ਨੇ, ਇਹਨਾਂ ਨੂੰ ਪਤਾ ਕਿਵੇਂ ਲੱਗੂਗਾ। ਉਹਨਾਂ ਦੇ ਨਾਲ ਜੋਗੀ ਸਿੱਧ ਉਹਨਾਂ ਦੇ ਨਾਲ ਬਹਿਸਦੇ ਰਹੇ, ਕਿਸੇ ਗੱਲ ਦਾ ਉਹਨਾਂ ਨੇ ਗੁੱਸਾ ਨਹੀਂ ਕੀਤਾ। ਇਸ ਕਰਕੇ ਉਸ ਥੌਟ ਦੇ ਵਿੱਚੋਂ ਥੌਟ ਆਇਆ, ਰੋਸ ਨਾ ਕੀਜੇ ਉੱਤਰ ਦੀਜੇ। ਅਸੀਂ ਉਸ ਗੁਰੂ ਸਾਹਿਬ ਦੇ ਸਿੱਖ ਹਾਂ ਜਿਹੜੇ ਕਹਿੰਦੇ ਨੇ ਰੋਸ ਨਾ ਕੀਜੇ ਉੱਤਰ ਦੀਜੇ। ਗੁਰੂ ਮਹਾਰਾਜ ਦੀ ਨਿੱਘੀ ਗੋਦ ਦੇ ਵਿੱਚ ਬਿਰਾਜਮਾਨ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਜਿਹੜੇ ਬੁਲਾਰੇ ਬੋਲ ਕੇ ਗਏ ਆ, ਉਹ ਮਾਰਚ ਦੇ ਦਰਮਿਆਨ, ਮੋਰਚੇ ਦੇ ਦਰਮਿਆਨ, ਜਿਹੜਾ ਨਿਰਭਉ ਤੇ ਨਿਆਂ ਮੋਰਚਾ ਮਾਰਚ ਹੈ ਬੇਕਰਸਫੀਲਡ ਤੋਂ ਸੈਕਰਾਮੈਂਟ ਤੱਕ, ਜਿਹੜਾ 350 ਮੀਲ ਦਾ ਲੰਬਾ ਪੈਂਡਾ ਹੈ, ਉਸ ਦਰਮਿਆਨ ਕੁਛ ਵਾਪਰਿਆ। ਇਸ ਟਾਈਮ ਸਿੱਖਾਂ ਦੇ ਨਾਲ ਅਮਰੀਕਾ, ਕੈਨੇਡਾ ਦੇ ਵਿੱਚ ਕੁਛ ਵਾਪਰ ਰਿਹਾ। ਤੇ ਮੀਡੀਆ ਸਾਥੀ ਗੁਰਪ੍ਰੀਤ ਸਿੰਘ ਸ਼ੇਰਗਿੱਲ ਹੋਰਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਵੱਖ-ਵੱਖ ਜਿਹੜੀਆਂ ਮੁਹਿੰਮਾਂ, ਵੱਖ-ਵੱਖ ਜਿਹੜੇ ਸੰਘਰਸ਼ ਹੋਏ ਨੇ, ਉਹਨਾਂ ਦੇ ਨਾਲ ਸਾਂਝ ਪਾਈ ਸੀ। ਆਪਾਂ ਨੂੰ ਉਹਨਾਂ ਦੇ ਨਾਲ ਤਾਰਫ ਕਰਵਾਇਆ ਸੀਗਾ। ਜਿਹੜਾ ਮੇਰਾ ਬੋਲਣ ਦਾ ਇੱਥੇ ਮਕਸਦ ਹੈ ਉਹ ਇਹ ਹੈ ਕਿ ਸਾਡੇ ਜਿਹੜੇ ਪਹਿਲੇ ਪਾਤਸ਼ਾਹ ਸੀਗੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਦੁਨੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਥੌਟ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਦੁਨੀਆ ਦੇ ਵਿੱਚ ਉਸ ਟਾਈਮ ਬਾਬਰ ਨੂੰ ਜਾਬਰ ਕਿਹਾ ਸੀ, ਜਿਸ ਟਾਈਮ ਬਾਬਰ ਦੇ ਮੂਹਰੇ ਖੜ੍ਹਨ ਦੀ ਵੀ ਕਿਸੇ 'ਚ ਜ਼ਰੂਰਤ ਨਹੀਂ ਸੀ। ਉਹਨਾਂ ਨੇ ਉਸ ਟਾਈਮ ਔਰਤ ਜਾਤੀ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਜਦੋਂ ਔਰਤ ਨਾਲ ਬਹੁਤ ਮਾੜਾ ਵਿਵਹਾਰ ਹੋ ਰਿਹਾ ਸੀ। ਉਹਨਾਂ ਦੀਆਂ ਤੁਕਾਂ, ਉਹਨਾਂ ਦੀਆਂ ਲਾਈਨਾਂ ਆਪਾਂ ਅਕਸਰ ਹੀ ਬੋਲਦੇ ਰਹਿੰਦੇ ਹਾਂ। ਉਸ ਸਮੇਂ ਦੇ, ਉਹ ਜਿਹੜੀ ਸਦੀ ਸੀ, ਉਸ ਤੋਂ ਲੈ ਕੇ ਅੱਜ ਤੱਕ ਦੇ ਉਹਨਾਂ ਨੂੰ ਮਹਾਨ ਕ੍ਰਾਂਤੀਕਾਰੀ ਕਿਹਾ ਗਿਆ ਦੁਨੀਆ ਦੇ ਇਤਿਹਾਸ ਦੇ ਵਿੱਚ, ਕਿ ਜਿਨ੍ਹਾਂ ਨੇ ਮਨੁੱਖਤਾ ਲਈ, ਜਿਨ੍ਹਾਂ ਨੇ ਲੋਕਾਂ ਲਈ ਖੜ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਅਸੀਂ ਉਹਨਾਂ ਦੇ ਸਿੱਖ ਹਾਂ, ਅਸੀਂ ਉਹਨਾਂ ਦੇ ਪੈਰੋਕਾਰ ਹਾਂ, ਸਾਨੂੰ ਇਸ ਗੱਲ ਦਾ ਮਾਣ ਹੈ। ਪਰ ਅੱਜ ਅਸੀਂ ਕਿੱਥੇ ਖੜੇ ਹੋਏ ਹਾਂ, ਸਾਨੂੰ ਸੋਚਣ ਦੀ ਲੋੜ ਹੈ। ਅੱਜ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਹਾਂ, ਉਹਨਾਂ ਲੋਕਾਂ ਦੀ ਕਿਰਦਾਰਕੁਸ਼ੀ ਕਰਦੇ ਹਾਂ ਜਿਹੜੇ ਲੋਕ ਕੌਮ ਲਈ ਕੁਝ ਕਰਨਾ ਚਾਹੁੰਦੇ ਆ। ਅੱਜ ਜੇ ਸਾਡੇ ਤੋਂ ਵੱਖਰੇ ਵਿਚਾਰ ਵਾਲਾ ਕੋਈ ਬੰਦਾ ਸਾਡੇ ਨਾਲ ਕੋਈ ਗੱਲਬਾਤ ਕਰਦਾ ਤੇ ਅਸੀਂ ਉਹਨੂੰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਰੱਦ ਕਰ ਦਿੰਦੇ ਹਾਂ ਕਿ ਨਹੀਂ ਤੇਰੀ ਗੱਲ ਗਲਤ ਹੈ। ਅੱਜ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਉਸ ਭੀੜ ਦੇ ਵਿੱਚ ਤਬਦੀਲ ਹੋ ਚੁੱਕੇ ਹਾਂ, ਜਿਹੜੀ ਭੀੜ ਨਾ ਕਿਸੇ ਦੀ ਗੱਲ ਸੁਣਨਾ ਚਾਹੁੰਦੀ ਆ, ਨਾ ਕਿਸੇ ਦੀ ਗੱਲ ਵਿਚਾਰਨਾ ਚਾਹੁੰਦੀ ਆ, ਨਾ ਕਿਸੇ ਗੱਲ ਤੇ ਚਰਚਾ ਕਰਨੀ ਚਾਹੁੰਦੀ ਆ। ਉਹ ਕੁਝ ਬੰਦਿਆਂ ਦਾ ਗਰੁੱਪ ਆ, ਕੋਈ ਵੀ, ਚਾਹੇ ਮੇਰਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ, ABCD ਕਿਸੇ ਦਾ, ਉਹ ਗਰੁੱਪ ਦੂਜੇ ਗਰੁੱਪ ਦੀ ਹੋਂਦ ਤੋਂ ਵੀ ਇਨਕਾਰੀ ਹੈ ਕਿ ਹੈ ਕਿਉਂ, ਜਦ ਕਿ ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਸਿੱਧਾਂ ਦੇ ਨਾਲ ਗੋਸ਼ਟੀਆਂ ਕੀਤੀਆਂ, ਉਹਨਾਂ ਨੇ ਸਿੱਧਾਂ ਪੀਰਾਂ ਫਕੀਰਾਂ ਦੇ ਨਾਲ ਗੋਸ਼ਟੀਆਂ ਕੀਤੀਆਂ, ਦੁਨੀਆ ਦੇ ਹਰ ਥੌਟ, ਦੁਨੀਆ ਦੇ ਹਰ ਥਾਂ ਦੀ ਵਿਜ਼ਿਟ ਕੀਤੀ ਉਹਨਾਂ ਨੇ। ਕਿਸ ਲਈ? ਉਹਨਾਂ ਨੇ ਸੰਵਾਦ ਰਚਾਇਆ। ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਮੈਂ ਗੋਸ਼ਟੀ ਨਹੀਂ ਕਰੂੰਗਾ, ਜੇਕਰ ਮੈਂ ਸੰਵਾਦ ਨਹੀਂ ਕਰੂੰਗਾ, ਜੇਕਰ ਮੈਂ ਚਰਚਾ ਨਹੀਂ ਕਰੂੰਗਾ ਤਾਂ ਇਹ ਲੋਕ ਜਿਹੜੇ ਅੰਧਕਾਰ ਦੇ ਵਿੱਚ ਫਸੇ ਹੋਏ ਨੇ, ਇਹਨਾਂ ਨੂੰ ਪਤਾ ਕਿਵੇਂ ਲੱਗੂਗਾ। ਉਹਨਾਂ ਦੇ ਨਾਲ ਜੋਗੀ ਸਿੱਧ ਉਹਨਾਂ ਦੇ ਨਾਲ ਬਹਿਸਦੇ ਰਹੇ, ਕਿਸੇ ਗੱਲ ਦਾ ਉਹਨਾਂ ਨੇ ਗੁੱਸਾ ਨਹੀਂ ਕੀਤਾ। ਇਸ ਕਰਕੇ ਉਸ ਥੌਟ ਦੇ ਵਿੱਚੋਂ ਥੌਟ ਆਇਆ, ਰੋਸ ਨਾ ਕੀਜੇ ਉੱਤਰ ਦੀਜੇ। ਅਸੀਂ ਉਸ ਗੁਰੂ ਸਾਹਿਬ ਦੇ ਸਿੱਖ ਹਾਂ ਜਿਹੜੇ ਕਹਿੰਦੇ ਨੇ ਰੋਸ ਨਾ ਕੀਜੇ ਉੱਤਰ ਦੀਜੇ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਿੱਖਾਂ ਦੇ ਸਰਮੌਰ ਸ਼ਹੀਦ ਨੇ, ਸ਼ਹੀਦਾਂ ਦੇ ਸਿਰਤਾਜ ਨੇ। ਉਹਨਾਂ ਨੇ ਕਿਉਂ ਸ਼ਹੀਦੀ ਦਿੱਤੀ? ਉਹਨਾਂ ਨੇ ਵੰਗਾਰਨਾ ਸਿਖਾਇਆ ਕਿ ਸੱਤਾ ਨੂੰ ਵੰਗਾਰਿਆ ਵੀ ਜਾ ਸਕਦਾ, ਬੇਸ਼ੱਕ ਆਪਣਾ ਆਪ ਕੁਰਬਾਨ ਕਰਨਾ ਪਵੇ,
ਨੌਵੇਂ ਪਾਤਸ਼ਾਹ श्री गुरु तेग बहादुर जी ने उन्होंने दुनिया को यह थॉट दिता, सिखा थॉट दिता कि भै काहू को देत नाही ना वे भै नता। हो सकता मेरे उच्चारण के माड़ी मोटी गलती हो, मैं खिमा का याचक है, पर उन्होंने कहा कि सिख किसी को ना डराउंदा ते ना दुनिया की कोई ताकत सिख को डरा सकती है। पर असी अज गुरु साहब के उस थॉट तो उस विचार तो मुनकर हाँ, वांझे तो असी हो ही चुके हाँ। असी मुनकर इस करके हाँ क्योंकि गुरु साहब ने कहा सीगा कि जिहड़ा भी सिख किसी भी थां उत्ते कौम नूं समर्पित कोई काम करूगा उसका सहयोग करना है। पर अज असी की कर रहे हैं, असी सवाल कर रहे हैं उन्होंने लोगों को जिहड़े अगे लगे हुए ने, किसी तरीके का कोई मार्च रंभिया, किसी तरीके की कोई गल है। 84 सिख कतलेआम दुनिया भर दे विच बहुत सारे कतलेआम होए ने दुनिया के इतिहास के विच। 84 सिख कतलेआम तो बाद एक विडो कलोनी बनी है दिल्ली दे विच। मनुखता दे उत्ते, मनुखता दे नां दे उत्ते कलंक है कि किसी मनुखता की जाति दे विच जिहड़ा थॉट साडे गुरु साहिबान ने शुरू किया सी, जिस थॉट तो असीं शुरू होए सी कि असीं हा दा नारा मारना है, साडे गुरु साहिबान ने कुर्बानियां कीतियां, सिख इतिहास कुर्बानियां दा भरिया पिया। पर अज असीं उस थॉट के आसे पासे भी नहीं है। सानूं लोड़ अज दुविधा दूर करो मेरे भाई, असीं उस गल दे भी नेड़े तेड़े नहीं है। असीं विरोधी विचार नूं भी रद्द करना, असीं जिहड़ा अपने आइडियोलॉजी दे विच जिहड़ा साडे नाल मेल खांदा विचार नहीं है ਉਹਨੂੰ भी रद्द करना। ये साडी एक माड़ी आदत हो चुकी है। सिख जां पंजाबी कदे मॉब लई नहीं सीगा, कदे भीड़ तंत्र नहीं सीगा, वो प्रोटैक्टर का काम करता सी, वो दुनिया नूं प्रोटैक्ट करता सी ते ये हमेशा अपने गुरु साहिबान तो जिहड़ी सेध लैके करता सी। अज सानूं लोड़ आ उन्हां लोकां दा साथ देण दी, उन्हां जथेबंदियां दा साथ देण दी जिहड़ियां जथेबंदियां कौम नाल समर्पित चाहे किसी भी काम दे विच अगे होकर जिम्मेवारी संभाल रही ने। इसे करके जिहड़ी जकारा मूवमेंट है, चाहे वह खालड़ा पार्क का नाम होवे, चाहे कोई होर कौम दे नाल संबंधित मसले होण, इन्हां ने सिरमौरता दे नाल उन्हां मसलिਆਂ ਨੂੰ ना सिर्फ छोया बल्कि उन्होंने मुकाम दिता। एक वड्डी गल हुंदी है कि किसी चीज़ को आरंभना तो फिर उसनूं मुकाम ते लैके जाना। संघर्षां दे दरमियान मैं गलबात कर रहा सीगा नैनदीप सिंह होरां दे नाल, मेरा सवाल सीगा कि जदों लोग तुहानूं ग्रिल करदे तुहानूं किवें लगदा है। इन्हां दा थॉट मैनूं बहुत चंगा लग्या। कहंदे कि जदों लोग सानूं ग्रिल करदे आ, सानूं सवाल पुछदे आ, सानूं चंगा लगदा है। असीं चाहुंदे कि सानूं लोग होर सवाल करन। सवाल करना गलत नहीं है, तर्क करना सानूं गुरु साहिबान ने सिखाया, पहले पातशाह ने सिखाया। पर उस तर्क नाल असीं अपनी गल भी रखीए ते दूजे की गल सुणन दा मादा भी अपने आप दे विच ईजाद करिए। बहुते समा ना लैंदा होया मैं खिमा दा याचक हां जेकर एक अद्धा शब्द भी इधर उधर हो गया होवे। सो गुरु साहिबान ने जिहड़ा मनुखता दे लई हा दा नारा मारिया सी, वो हा दा नारा सानूं सारिआं नूं अज इकट्ठे होकर मारन की लोड़ है, तां जो असीं दुनिया नूं दस सकीए कि साडे नाल 84 दे विच ते उस तो बाद की होया सी। बहुत बहुत धन्नवाद। वाहिगुरू जी का खालसा, वाहिगुरू जी की फतेह।